ਲਾਹੌਰ ਦੇ ਵਿੱਚ ਜਲਸਾ ਹੋ ਰਿਹਾ ਵਾ, ਸਭ ਨੂੰ ਪਤਾ ਇਸ ਗੱਲ ਦਾ। ਔਰ ਇਹ ਲਾਹੌਰ ਦੇ ਵਿੱਚ ਹੋ ਰਿਹਾ ਵਾ ਹਾਕੀ ਸਟੇਡੀਅਮ। ਲਾਹੌਰ ਦਾ ਇੱਕ ਵੱਡਾ ਸਟੇਡੀਅਮ, ਲਾਹੌਰ ਦਾ ਹੀ ਨਹੀਂ ਦੁਨੀਆ ਦੇ ਸਟੇਡੀਅਮਸ 'ਚੋਂ ਇੱਕ ਹਾਕੀ ਦੇ ਹਵਾਲੇ ਨਾਲ। ਇਹਦੇ ਵਿੱਚ ਲੋਕਾਂ ਦੇ ਬਹਿਣ ਦੀ ਗੁੰਜਾਇਸ਼ ਵੀ ਬਹੁਤ ਜ਼ਿਆਦਾ ਵਾ। ਆਸਟ੍ਰੋ ਟਰਫ ਵਾਲਾ ਇਸ਼ੂ ਇੱਕ ਲਹਿਦਾ ਗੱਲ, ਉਹਦੇ ਉੱਤੇ ਮੈਂ ਗੱਲ ਨਹੀਂ ਕਰਨੀ ਹੁਣ। ਤੇ ਮੈਂ ਅਸਲ ਗੱਲ ਦਿਖਾਉਣ ਆਇਆ ਕਿ ਜਿਹੜਾ ਇੱਥੇ ਜਲਸੇ ਦੀਆਂ ਤਿਆਰੀਆਂ ਜਾਰੀ ਆ, ਬਲਕਿ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਵਾ ਤੇ ਸ਼ਾਮ ਨੂੰ ਇੱਥੇ ਜਲਸਾ ਹੋਏਗਾ। ਪਰ ਆਵਾਮ ਦੇ ਆਉਣ ਦਾ ਸਿਲਸਿਲਾ ਹੁਣੀ ਸ਼ੁਰੂ ਹੋ ਚੁੱਕਿਆ। ਆ ਤੁਸੀਂ ਦੇਖੋ ਕਿ ਸਟੇਡੀਅਮ ਬੜਾ ਇੱਕ ਵੱਡੇ ਸਟੇਡੀਅਮਸ 'ਚੋਂ ਇੱਕ ਆ ਤੇ ਆਸੇ-ਪਾਸੇ ਬਹਿਣ ਦੀ ਗੁੰਜਾਇਸ਼ ਬਹੁਤ ਜ਼ਿਆਦਾ ਵਾ ਇੱਥੇ, ਜਿਹੜੇ ਸਿਟਿੰਗ ਅਰੇਂਜਮੈਂਟ ਆ। ਤੇ ਇਸ ਤੋਂ ਇਲਾਵਾ ਇੱਥੇ ਬੜੀ ਸੈਟਿੰਗ ਕੀਤੀ ਗਈ ਆ। ਔਰ ਮੈਂ ਤੁਹਾਨੂੰ ਬਲਕਿ ਸਾਰਾ ਸਟੇਜ ਵਾਲਾ ਪਾਸਾ ਵੀ ਦਿਖਾ ਦਿੰਦਾ। ਸਟੇਜ ਬੜਾ ਵੱਡਾ ਬਣਾਇਆ ਗਿਆ ਵਾ। ਪਹਿਲੇ ਤਾਂ ਮੇਰਾ ਇਰਾਦਾ ਸੀ ਉੱਤੇ ਜਾ ਕੇ ਦਿਖਾਣਾ, ਪਰ ਗਰਮੀ ਹੈਗੀ ਹੈ ਬਹੁਤ ਜ਼ਿਆਦਾ ਤੇ ਉੱਤੇ ਜਾਣਾ ਨਾ, ਮੈਂ ਕਹਿੰਦਾ ਹੁਣ ਕੀ ਧੁੱਪੇ ਜਾਈਏ। ਇੱਥੋਂ ਹੀ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ। ਹਕੀਕੀ ਆਜ਼ਾਦੀ का मतलब क्या, वाह ਵੱਡਾ ਬੈਨਰ ਇਹ ਲਾਇਆ ਗਿਆ ਤੇ ਵੱਡਾ ਸਟੇਜ ਬਣਾਇਆ ਗਿਆ। ਇੱਕ ਪਾਸਾ ਤੇ ਪੂਰਾ ਹੀ ਇੱਕ ਕਿਸਮ ਦਾ ਸਟੇਜ ਸੀ, ਉਹਨਾਂ ਨੇ ਕਵਰ ਕਰਤਾ ਨਾ। ਫਿਰ ਝੰਡੇ ਵੱਡੇ ਵੱਡੇ ਬਣਾਏ ਗਏ ਆ ਪੀਟੀਆਈ ਦੇ, ਤੇ ਕੁਰਸੀਆਂ ਵੀ ਲਾਈਆਂ ਗਈਆਂ ਵਾ। ਕੁਰਸੀਆਂ ਅਗਰ 'ਚ ਇੱਥੇ ਟਾਵਾਂ ਲਾਈਆਂ ਗਈਆਂ ਵਾ। ਇਹ ਇੱਕ ਅਜੀਬ ਹੀ ਕੰਮ ਆ ਵੀ ਜੇ ਇੱਥੇ ਲਾਉਣੀਆਂ ਤੇ ਚੰਗੀ ਤਰ੍ਹਾਂ ਲਾਓ ਕੁਰਸੀਆਂ, ਨਹੀਂ ਤੇ ਨਾ ਲਾਓ। ਨਿਸ਼ਾਨੀ ਦੇ ਤੌਰ ਤੇ ਕੁਰਸੀਆਂ ਲਾਉਣ ਦਾ ਕੀ ਫਾਇਦਾ। ਪਰ ਅਸਲ 'ਚ ਹੁੰਦਾ ਇਹ ਹੈ ਕਿ ਕੁਰਸੀਆਂ ਤੇ ਲੋਕ ਬਹਿੰਦੇ ਵੀ ਨਹੀਂ ਗੇ ਆ ਕੇ ਸਾਰੇ ਨਾ, ਫਿਰ ਉਹ ਖੜੇ ਹੀ ਹੁੰਦੇ ਆ। ਕੁਰਸੀਆਂ ਤੇ ਵਿਚਾਰੀਆਂ ਇਕੱਠੀਆਂ ਹੀ ਹੋ ਜਾਂਦੀਆਂ ਇੱਕ ਪਾਸੇ। ਤੇ ਆ ਤੁਸੀਂ ਦੇਖੋ ਲਾਈਟਿੰਗ ਦਾ ਵੀ ਅੱਛਾ ਅਰੇਂਜਮੈਂਟ ਕੀਤਾ ਗਿਆ। ਆ ਪੂਰੀ ਇੱਕ ਇੱਥੇ ਕ੍ਰੇਨ ਵੀ ਆਈ ਹੋਈ ਆ ਕਵਰੇਜ ਵਾਲੀ, ਤੇ ਮੀਡੀਆ ਕਵਰ ਤੇ ਕਰੇਗਾ, ਬੜੇ ਅੱਛੇ ਤਰੀਕੇ ਨਾਲ ਕਰੇਗਾ। ਔਰ ਬੜਾ, ਕਿਉਂਕਿ ਵੱਡਾ ਜਲਸਾ ਹੋਣਾ ਵਾ ਅੱਜ। ਜੇ ਅੱਜ ਪੀਟੀਆਈ ਨੇ ਭਰ ਲਿਆ ਗਰਾਊਂਡ, ਤੁਸੀਂ ਇਹ ਦੇਖੋ ਕਿ ਸਟੇਡੀਅਮ ਦੇ ਵਿੱਚ ਵੈਸੇ ਹੀ ਮੇਰਾ ਖਿਆਲ 50-60 ਹਜ਼ਾਰ ਬੰਦਾ ਬਹਿਣ ਦੀ ਗੁੰਜਾਇਸ਼ ਹੈ। ਤੇ ਜੇ ਭਰ ਲੈਂਦੀ ਹੈ ਪੀਟੀਆਈ ਤੇ ਯਕੀਨਨ ਇੱਕ ਵੱਡਾ ਜਲਸਾ ਹੋਏਗਾ। ਭਰਨਾ ਔਖਾ ਤੇ ਹੈ। ਤੇ ਆਸੇ ਪਾਸੇ ਲੋਕ ਆਉਣਾ ਵੀ ਸ਼ੁਰੂ ਹੋ ਗਏ ਆ, ਹੁਣੇ ਹੀ ਆ ਕੇ ਬਹਿ ਰਹੇ ਆ। ਤੇ ਗਰਮੀ ਬਹੁਤ ਜ਼ਿਆਦਾ ਵਾ, ਇਸੇ ਲਈ ਬਹੁਤੀ ਜਿਹੜੀ ਤਾਦਾਦ ਆਵਾਮ ਦੀ ਉਹ ਸ਼ਾਮ ਨੂੰ ਹੀ ਆਣੀ ਆ। ਤੇ ਹੁਣ ਜਿਹੜਾ ਵਾ ਇਹਨੂੰ ਅਸੀਂ ਤੁਹਾਨੂੰ ਮੈਂ ਬਾਕੀ ਇੱਕ ਦੋ ਪਾ ਦਿੰਦਾ ਵਾ ਥੋੜ੍ਹੇ ਜਿਹੇ, ਤੇ ਬਾਕੀ ਫਿਰ ਸ਼ਾਮ ਨੂੰ ਤੁਹਾਨੂੰ ਦਿਖਾ ਲਾਂਗੇ ਹੋਰ ਕਿ ਕਿਵੇਂ ਇੱਥੇ ਸਿਚੁਏਸ਼ਨ ਆ, ਕੀ ਸੂਰਤ ਹਾਲ ਆ। ਸਾਊਂਡ ਦਾ ਬੜਾ ਬਿਹਤਰੀਨ ਇੰਤਜ਼ਾਮ ਕੀਤਾ ਗਿਆ, ਤੁਸੀਂ ਦੇਖੋ। ਅੱਛਾ, ਇੱਕ ਹੋਰ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਹੈ, ਪਹਿਲੇ ਕਿਹਾ ਜਾ ਰਿਹਾ ਸੀ ਕਿ ਜਿਹੜੇ ਝੰਡੇ ਆ ਸਿਆਸੀ ਜਮਾਤਾਂ ਨੇ ਆਪਣੇ ਝੰਡੇ ਉੱਤੇ ਕਰਨੇ ਸ਼ੁਰੂ ਕੀਤੇ ਹੋਏ ਆ, ਪਰ ਇਹ ਸ਼ਾਇਦ ਉਸ ਤਨਕੀਦ ਤੋਂ ਬਾਅਦ ਹੀ ਆਪਣੇ ਤੌਰ ਤੇ ਵੀ ਜੇ ਸੋਚ ਆ ਗਈ ਬੜੀ ਅੱਛੀ ਆ ਕਿ ਉੱਤੇ ਪਾਕਿਸਤਾਨ ਦਾ ਝੰਡਾ, ਥੱਲੇ ਪੀਟੀਆਈ ਦਾ ਆਪਣਾ ਝੰਡਾ ਹੈ। ਇਹ ਅੱਛੀ ਗੱਲ ਆ। ਤੇ ਤਿਆਰੀਆਂ ਜਾਰੀ ਆ। ਬਾਕੀ ਜਿਹੜੀ ਸਿਚੁਏਸ਼ਨ ਹੋਏਗੀ ਤੁਹਾਨੂੰ ਸ਼ਾਮ ਨੂੰ ਦਿਖਾ ਲਾਂਗੇ। ਆਵਾਮ ਬਾਹਰ ਹੁਣੇ ਹੀ ਆਉਣਾ ਸ਼ੁਰੂ ਹੋ ਗਿਆ। ਸਾਰੇ ਗੇਟ ਬੰਦ ਆ, ਸਿਕਿਉਰਿਟੀ ਦੀ ਵਜ੍ਹਾ ਤੋਂ ਦੁਕਾਨਾਂ ਵੀ ਬੰਦ ਆ। ਸਭ ਨੂੰ ਬਾਹਰ ਹੀ ਸਵਾਰੀਆਂ ਰੋਕ ਕੇ ਆਉਣਾ ਪਏਗਾ। ਤੇ ਇੱਥੇ ਜਿਹੜੇ ਵੀ ਆਉਣਗੇ ਜਲਸੇ ਦੇ ਵਿੱਚ ਸ਼ਿਰਕਤ ਕਰਨਗੇ ਲੋਕ, ਆ ਕੇ ਬੈਠਣਗੇ। ਬਾਕੀ ਮੈਨੂੰ ਤਾਂ ਲੱਗਦਾ ਜਾ ਕੇ ਜਿਹੜਾ ਜਲਸਾ 9 ਵਜੇ ਸਹੀ ਤਰ੍ਹਾਂ ਸ਼ੁਰੂ ਹੋਏਗਾ। ਜਿਹੜੀ ਸੂਰਤ ਹਾਲ ਆ, ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਨਾ। ਤੇ ਆ ਇੱਥੇ ਬਲਕਿ ਇੱਕ ਆਏ ਆ, ਇਹਨਾਂ ਦੇ ਕੋਲੋਂ ਅਸੀਂ ਪੁੱਛਦੇ ਹਾਂ। ਹਾਂਜੀ, ਕੀ ਹਾਲ ਚਾਲ ਹੈ ਜੀ ਤੁਹਾਡਾ? जनाब मैं खादिम दोस्त। ਤੇ ਕਿੱਦਾਂ ਆਏ ਹੋ ਅੱਜ ਇੱਥੇ? जनाब परवेज़ इलाही साहब की हुकूमत नूं सलाम है। खान साहब नूं ते बहुत असी लायक करने आ। इंशाअल्लाह साडे बड़े लीडर ने, कामयाब लीडर ने कौम दे, आवाम दे खास, क्योंकि इन्होंने तो सानू गंजा कर छड्या है मुकम्मल। महंगाई ने इन्ना कर छड्या, आवाम नूं खाना खराब कर छड्या है। मगर इन्हां नूं अल्लाह ही पुछेगा भाई, असी गरीब बड़े परेशान। ਕਿਹੜੇ ਇਲਾਕੇ ਤੋਂ ਆਏ ਹੋ ਤੁਸੀਂ? सर मैं बड़ी दूरों सखर रोड़ी, फिर उत्थों आए हैं, फिर इत्थे अपने तिवालपुर साडे पीए ने उन्हें सानू। ਅੱਛਾ, ਸਿੰਧ ਚੋਂ ਆਏ ਹੋ ਤੁਸੀਂ? सिंध बड़ी जनाब, गल है। सखर रोड़ी कित्थे दूर है। भुट्टो तो बाद लीडर ही साडा ये हुई है खास, जड़ा आवाम दा ख्याल रखण वाला, इमरान खान जिदा ना है। और इंशाल्लाह आवाम वास्ते इन्होंने बहुत कुछ सोचा है, पहले भी हुणे भी। और साडी दुआ है कि अल्लाह कौम दी तरफों सब दुआवें कर रहे हैं कि खान साहब आए। और असी वोट तो किसी नूं नहीं देना, असी देना है तो इमरान खान नूं। पूरी कौम सिंध दी भी देगी, पंजाब, चारे ही सूबे, क्योंकि तिपालपुर सारी फैमिली साडी कहती है बस भाई असी देना ही वोट खान साहब नूं। ਵਾਹ, ਬਹਰਹਾਲ ਜੀ ਪੰਜਾਬ ਤੋਂ ਤੇ ਲੋਕ ਆਏ ਸੀ। ਸਿੰਧ ਵਾਲਾ ਬੜੀ ਖੁਸ਼ੀ ਹੋਈ ਮੈਨੂੰ ਦੇਖ ਕੇ। ਤੁਹਾਨੂੰ ਅੱਛਾ ਲੱਗਿਆ ਕਿ ਇੱਥੇ ਲੋਕ ਪਹੁੰਚੇ ਆ। ਭਾਵੇਂ ਮੈਂ ਪੀਟੀਆਈ ਦਾ ਨਹੀਂ, ਮੈਂ ਵੈਸੇ ਕਿਸੇ ਵੀ ਜਮਾਤ ਦਾ ਨਹੀਂ। ਮੇਰਾ ਤਾਂ ਇੱਕੋ ਹੀ ਗੱਲ ਆ, ਮਨਸ਼ੂਰ ਆ ਸਾਫ਼, ਜਿਹੜਾ ਪੰਜਾਬ ਦਾ ਹਾਮੀ ਆ ਉਹ ਮੇਰਾ ਦੋਸਤ ਆ, ਜਿਹੜਾ ਪੰਜਾਬ ਦਾ ਮੁਖਾਲਫ ਜਾਂ ਦੁਸ਼ਮਣ ਆ ਉਹ ਸਾਡਾ ਮੁਖਾਲਫ ਤੇ ਦੁਸ਼ਮਣ ਆ। ਬਹਰਹਾਲ ਅੱਛਾ ਲੱਗਿਆ सर साडी बड़ी खुशी है, असी जितों भी अपने खर्चे करके आने और जलसे विच आना मैं। साडे जिन्ने बहन भाई तिपालपुर, उजरा, शाह मुकीम, अपना पाकपतन, साईवाल, सारे साडे रिश्तेदार भी आंदे ने। बड़ी अच्छी गल है जी। आ देखो जी, बाकी सारा तुहानूं हुण शाम नूं दिखा लांगे। ਤਿਆਰੀਆਂ ਜਾਰੀ ਆ। ਆਵਾਮ ਆਏਗੀ, ਜਦੋਂ ਭਰ ਜਾਏਗਾ ਸਟੇਡੀਅਮ ਤੇ ਫਿਰ ਇੱਕ ਵਾਰੀ ਤੁਹਾਨੂੰ ਦੁਬਾਰਾ ਇੱਥੇ ਲੈ ਆਵਾਂਗੇ।